ਅਮਰੀਕਾ ਤੋਂ ਤਾਂ ਜੁੱਤੀਆਂ ਪੈ ਹੀ ਰਹੀਆਂ ਸੀ। ਇਹ ਸਾਰੇ ਦੇ ਮੌਕੇ ਚੀਨ ਨੇ ਫਿਰ ਅਰੁਣਾਚਲ ਪ੍ਰਦੇਸ਼ ਦਾ ਛਿੱਤਰ ਕੱਢ ਲਿਆ ਸਿਰ 'ਚ ਮਾਰਨ ਦੇ ਲਈ। ਹੁਣ ਇੰਡੀਆ ਕਹਿ ਰਹੀ ਹੈ, ਇਹ ਤਾਂ ਅਟਲ ਸੱਚਾਈ ਹੈ ਕਿ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਸਾਡਾ ਅਨਿੱਖੜਵਾਂ ਅਟੁੱਟਵਾਂ ਜੋ ਜੰਮੂ ਕਸ਼ਮੀਰ ਬਾਰੇ ਵੀ ਕਹਿੰਦੇ ਉਹ ਅੰਗ ਹੈ। ਨੋ ਅਮਾਊਂਟ ਆਫ ਡਿਨਾਇਲ ਬਾਈ ਦਾ ਚਾਈਨੀਜ਼ ਸਾਈਡ ਇਜ਼ ਗੋਇੰਗ ਟੂ ਚੇਂਜ ਦਿਸ ਇਨਡਿਸਪਿਊਟੇਬਲ ਰਿਐਲਿਟੀ। ਇਨਡਿਸਪਿਊਟੇਬਲ ਚਾਈਨਾ ਕਲੇਮ ਕਰ ਰਿਹਾ ਹੈ ਕਿ ਵੀ ਉਹਨਾਂ ਦਾ ਇਨਡਿਸਪਿਊਟੇਬਲ ਕਿਵੇਂ ਹੋ ਗਿਆ। China, the foreign ministry, the spokesperson, Zhangnan is China's territory. The Chinese side has never recognized the so-called Arunachal Pradesh illegally set up by India. ਇਹ ਹੈ ਜਿਹਨੂੰ ਕਹਿੰਦੇ ਨੇ ਕਿ ਮੂੰਹ ਭੰਨਵਾਂ ਜਵਾਬ ਵੀ ਪਹਿਲਾਂ ਤਾਂ ਚਪੇੜ ਹੀ ਮਾਰੀ ਸੀ, ਹੁਣ ਜਬਾੜਾ ਤੋੜਿਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਓ ਚੀਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਭਾਰਤ ਨੂੰ ਤਾੜਨਾ ਕਰਦਿਆਂ ਫਿਰ ਦੁਹਰਾਇਆ ਗਿਆ ਹੈ ਕਿ ਭਾਰਤ ਦਾ ਅਖੌਤੀ ਅਰੁਣਾਚਲ ਪ੍ਰਦੇਸ਼ ਚੀਨ ਦਾ ਸਾਊਥ ਤਿੱਬਤ ਹੈ। ਸ਼ੰਘਾਈ ਘਟਨਾ ਨੂੰ ਲੈ ਕੇ ਭਾਰਤ ਵੱਲੋਂ ਕੀਤੇ ਗਏ ਪ੍ਰੋਟੈਸਟ ਦੇ ਜਵਾਬ ਵਿੱਚ ਚੀਨ ਦੀ ਫੋਰਨ ਮਿਨਿਸਟਰੀ ਨੇ ਭਾਰਤ ਨੂੰ ਠੋਕਵਾਂ ਜਵਾਬ ਦਿੱਤਾ ਹੈ। ਪਾਕਿਸਤਾਨ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਮੰਨਦਾ ਹੈ। ਕਿਤੇ ਇਹ ਤਾਂ ਨਹੀਂ ਕਿ ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੱਲੋਂ ਸਿੰਧ ਨੂੰ ਭਾਰਤ ਵਿੱਚ ਸ਼ਾਮਲ ਕਰਨ ਸੰਬੰਧੀ ਦਿੱਤੇ ਗਏ ਬਿਆਨ ਦਾ ਜਵਾਬ ਚੀਨ ਨੇ ਅਰੁਣਾਚਲ ਪ੍ਰਦੇਸ਼ ਤੇ ਆਪਣੇ ਦਾਅਵੇ ਨਾਲ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਜਿਹੜਾ ਅਸੀਂ ਸੈਗਮੈਂਟ ਇਸ ਦੇ ਉੱਤੇ ਕੀਤਾ, ਜਿਹੜੀ ਅਰੁਣਾਚਲ ਦੀ ਜੰਮੀ ਹੋਈ ਪਰ 13-14 ਸਾਲ ਤੋਂ ਯੂਕੇ 'ਚ ਰਹਿ ਰਹੀ ਫਾਈਨੈਂਸ ਮਹਿਕਮੇ 'ਚ ਕੰਮ ਕਰਦੀ ਬੀਬੀ, ਜਿਹੜੀ ਕਿ ਵਾਇਆ ਸ਼ੰਘਾਈ ਜਾਪਾਨ ਜਾ ਰਹੀ ਸੀ, ਟ੍ਰਾਂਜ਼ਿਟ ਸੀ ਉੱਥੇ, ਉਹਨੂੰ ਉਹਨਾਂ ਨੇ ਰੋਕਿਆ 18 ਘੰਟੇ ਉਹਦੇ ਕਹਿਣ ਮੁਤਾਬਕ ਡਿਟੇਨ ਕੀਤਾ, ਹਰਾਸ ਕੀਤਾ ਔਰ ਉਹਨੂੰ ਜਿਹੜਾ ਠਿੱਠ ਕਰਦਿਆਂ ਕਿਹਾ ਕਿ ਭਾਈ ਇਹ ਤਾਂ ਤੇਰੇ ਕੋਲ ਗਲਤ ਪਾਸਪੋਰਟ ਹੈ, ਵੈਲਿਡ ਨਹੀਂ ਹੈ, ਤੇਰੇ ਕੋਲ ਚਾਈਨੀਜ਼ ਪਾਸਪੋਰਟ ਹੋਣਾ ਚਾਹੀਦਾ। ਔਰ ਉਸ ਦੇ ਉੱਤੇ ਫਿਰ ਇੰਡੀਆ ਨੇ ਜਿਹੜਾ ਉਹ ਡਿਮਾਰਸ਼ੇ ਦਿੱਤਾ ਚਾਈਨਾ ਨੂੰ ਬੜਾ ਸਟਰੋਂਗਲੀ ਕਿ ਜੀ ਇਹ ਜਿਹੜਾ ਅਰੁਣਾਚਲ ਪ੍ਰਦੇਸ਼ ਸਾਡਾ ਹਿੱਸਾ ਹੈ। ਔਰ ਇਸ ਦੇ ਉੱਤੇ ਉਹ ਸਾਡਾ ਸੈਗਮੈਂਟ ਕਾਫੀ ਸਰਾਹਿਆ ਗਿਆ। YouTube ਦੇ ਉੱਤੇ ਵੀ ਲਗਭਗ 14-15 ਹਜ਼ਾਰ ਲੋਕਾਂ ਨੇ ਪਿਛਲੇ 24 ਘੰਟੇ 'ਚ ਉਸ ਨੂੰ ਦੇਖਿਆ। ਉਸ ਦੇ ਥੱਲੇ ਇੱਕ ਕਾਮੈਂਟ ਵੀ ਸੀ, ਕਈ ਵਾਰੀ ਕਿਉਂਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆਪਣੇ ਵਿਊਅਰਸ ਕੋਲੋਂ। ਉਹਦੇ 'ਚ ਉਸ ਵੀਰ ਨੇ ਕਿਹਾ ਕਿ ਵੀ ਇਹ ਚੀਨ ਦਾ ਜਵਾਬ ਵੀ ਹੋ ਸਕਦਾ ਹੈ ਕਿ ਅਜੇ, ਕਿਉਂਕਿ ਅਸੀਂ ਇਹ ਪੁਆਇੰਟ ਆਊਟ ਕੀਤਾ ਸੀ ਕਿ ਕਿਵੇਂ ਰਾਜਨਾਥ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਜੀ ਉਹ ਦਿਨ ਦੂਰ ਨਹੀਂ ਜਦੋਂ ਕਿ ਸਿੰਧ ਵੀ ਜਿਹੜਾ ਭਾਰਤ ਦੇ ਨਕਸ਼ੇ ਬਦਲਦੇ ਰਹਿੰਦੇ ਨੇ ਸਾਡਾ ਹਿੱਸਾ ਬਣੇਗਾ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਕਹਿੰਦੇ ਨੇ ਆਜ਼ਾਦ ਕਸ਼ਮੀਰ, ਉਸ ਦੇ ਉੱਤੇ ਵੀ ਆਪਣਾ ਦਾਅਵਾ ਜਤਾ ਚੁੱਕੇ ਨੇ। ਹੁਣ ਉਹਦੇ 'ਚ ਸਾਡੇ ਵੀਰ ਜਿਹਨੇ ਕਮੈਂਟ ਕੀਤਾ ਉਹਨੇ ਕਿਹਾ ਵੀ ਇਹ ਜਿਹੜਾ ਪਾਕਿਸਤਾਨ ਦੀ ਟੈਰੀਟਰੀ 'ਤੇ ਇੰਡੀਆ ਨੇ ਦਾਅਵਾ ਕੀਤਾ, ਚੀਨ ਦਾ ਇਹ ਐਕਸ਼ਨ ਜਿਹੜਾ, ਕਿਉਂਕਿ ਚਾਈਨਾ ਬੜਾ ਸਾਇਲੈਂਟਲੀ ਔਰ ਬੜਾ ਡਰਾਮੈਟਿਕਲੀ ਕਈ ਵਾਰੀ ਐਕਟ ਕਰਦਾ ਹੈ, ਉਹਦਾ ਜਵਾਬ ਵੀ ਹੋ ਸਕਦਾ। ਫਿਰ ਮੈਨੂੰ ਖਿਆਲ ਆਇਆ ਕਿ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਉਸ ਖਿੱਤੇ ਜਿਹਨੇ ਪਬਲਿਕਲੀ ਡਿਕਲੇਅਰ ਕੀਤਾ ਹੋਇਆ ਹੈ ਕਿ ਅਸੀਂ ਅਰੁਣਾਚਲ ਪ੍ਰਦੇਸ਼ ਨੂੰ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਔਰ ਚਾਈਨੀਜ਼ ਜ਼ਬਾਨ ਦੇ ਵਿੱਚ ਉਹਦਾ ਨਾਂ ਜ਼ੰਗਨਾਨ ਹੈ, ਉਸ ਨੂੰ ਪਾਕਿਸਤਾਨ ਨੇ ਕਿਹਾ ਵੀ ਅਸੀਂ ਚੀਨ ਦਾ ਹਿੱਸਾ ਮੰਨਦੇ। ਸੋ ਮੈਨੂੰ ਲੱਗਾ ਵੀ ਸ਼ਾਇਦ ਇਸ ਗੱਲ ਦੇ ਵਿੱਚ ਵੇਟ ਵੀ ਹੋ ਸਕਦਾ। ਪਰ ਹੁਣ ਉਹ ਗੱਲ ਉੱਥੇ ਹੀ ਰੁਕੀ ਨਹੀਂ। ਇੱਕ ਤਾਂ ਸੀ ਕਿ ਜੇ ਇੰਡੀਆ ਨੇ ਡਿਮਾਰਸ਼ੇ ਦੇ ਦਿੱਤਾ ਬੀਬੀ ਨੂੰ, ਉਹਨਾਂ ਨੇ ਅਗਲੀ ਫਲਾਈਟ ਦੇ ਉੱਤੇ ਭੇਜ ਦਿੱਤਾ ਸੀ, ਉਹਦਾ ਕੋਈ ਉਹਦੇ 'ਤੇ ਸਟੈਂਪ ਲਾ ਕੇ ਉਹਨੂੰ ਵਾਪਸ ਨਹੀਂ ਸੀ ਮੋੜਿਆ। ਲੇਕਿਨ ਕਿਉਂਕਿ ਭਾਰਤ ਜਾਂ ਆਪਣੇ ਲੋਕਾਂ ਦੇ ਸਾਹਮਣੇ ਹੁਣ ਅੱਜ ਕਿੰਨੇ ਹੀ ਇੰਡੀਪੈਂਡੈਂਟ ਮਾਈਂਡਡ ਯੂਟਿਊਬਰਸ ਨੇ ਕਿਹਾ ਕਿ ਭਾਈ ਇਹ ਤਾਂ ਅਮਰੀਕਾ ਤੋਂ ਤਾਂ ਜੁੱਤੀਆਂ ਪੈ ਹੀ ਰਹੀਆਂ ਸੀ, ਇਹ ਸਾਰੇ ਦੇ ਮੌਕੇ ਚੀਨ ਨੇ ਫਿਰ ਅਰੁਣਾਚਲ ਪ੍ਰਦੇਸ਼ ਦਾ ਛਿੱਤਰ ਕੱਢ ਲਿਆ ਸਿਰ 'ਚ ਮਾਰਨ ਦੇ ਲਈ। ਔਰ ਇਹ ਤਾਂ ਭਾਰਤ ਦੀ ਜਿਹੜੀ ਹੈ ਬੜੀ ਜਿਹੜੀ ਹੈ ਹਿੱਠੀ ਹੋ ਰਹੀ ਹੈ ਹਰ ਪਾਸੇ। ਔਰ ਕਿਉਂ ਨਹੀਂ ਮੋਦੀ ਜਾਂ ਦੂਸਰਾ ਜਿਹੜਾ ਝੂਲੇ ਚਲਾਉਂਦਾ ਰਿਹਾ ਸ਼ੀ ਜਿਨਪਿੰਗ ਨੂੰ, ਹੁਣ ਬੋਲਦਾ ਕਿਉਂ ਨਹੀਂ ਹੈ? ਲੇਕਿਨ ਹੁਣ ਉਹਨਾਂ ਨੇ ਆਪਣੀ ਕਰਾਊਡ ਨੂੰ ਦੱਸਣ ਦੇ ਲਈ ਵੀ ਕੁਛ ਨਾ ਕੁਛ ਕਰਨਾ ਹੁੰਦਾ ਹੈ। ਔਰ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਸ ਦੇ ਉੱਤੇ ਇੱਕ ਸਪੈਸ਼ਲ ਆਪਣੀ ਜਿਹੜੀ ਹੈ ਉਹ ਪ੍ਰੈਸ ਸਟੇਟਮੈਂਟ ਕੱਢੀ। ਔਰ ਉਹਨਾਂ ਦਾ ਰਣਧੀਰ ਜਸਵਾਲ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਬੁਲਾਰਾ ਹੈ, ਉਹਨੇ ਉਹਦੇ ਮੈਂ ਐਗਜ਼ੈਕਟ ਲਫ਼ਜ਼ ਕਹਿਣਾ ਚਾਹੁੰਦਾ
ਉਹਨੇ ਕਿਹਾ ਜੀ ਵੀ ਹੈਵ ਸੀਨ ਸਟੇਟਮੈਂਟਸ ਮੇਡ ਬਾਈ ਚਾਈਨੀਜ਼ ਮਿਨਿਸਟਰੀ ਆਫ ਫੋਰਨ ਅਫੇਅਰਸ regarding the arbitrary detention of an Indian citizen from Arunachal Pradesh who was holding a valid passport and was transiting through Shanghai International Airport on our onward travel to Japan। ਕਿ ਅਸੀਂ ਚਾਈਨੀਜ਼ ਫੋਰਨ ਮਿਨਿਸਟਰੀ ਦੀ ਸਟੇਟਮੈਂਟ ਦੇਖੀ ਹੈ ਉਸ ਅਰੁਣਾਚਲ ਪ੍ਰਦੇਸ਼ ਦੀ ਜੰਮੀ ਇੰਡੀਅਨ ਸਿਟੀਜ਼ਨ ਬਾਰੇ ਜਿਹਦੇ ਕੋਲ ਵੈਲਿਡ ਇੰਡੀਅਨ ਪਾਸਪੋਰਟ ਹੈ ਔਰ ਉਹ ਟ੍ਰਾਂਜ਼ਿਟ ਕਰ ਰਹੀ ਸੀ ਸ਼ੰਘਾਈ ਤੋਂ। ਹੁਣ ਇੰਡੀਆ ਕਹਿ ਰਹੀ ਹੈ, ਇਹਨਾਂ ਦਾ ਫੋਰਨ ਅਫੇਅਰਸ ਦਾ ਸਪੋਕਸਮੈਨ, Arunachal Pradesh is an integral and inalienable part of India and this is a self-evident fact। self-evident, ਇਹ ਤਾਂ ਅਟਲ ਸੱਚਾਈ ਹੈ ਕਿ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਸਾਡਾ ਅਨਿੱਖੜਵਾਂ ਅਟੁੱਟਵਾਂ ਜੋ ਜੰਮੂ ਕਸ਼ਮੀਰ ਬਾਰੇ ਵੀ ਕਹਿੰਦੇ ਉਹ ਅੰਗ ਹੈ ਔਰ ਇਹ ਸੈਲਫ ਐਵੀਡੈਂਟ ਹੈ। No amount of denial by the Chinese side is going to change this indisputable reality। indisputable। ਚਾਈਨਾ ਕਲੇਮ ਕਰ ਰਿਹਾ ਹੈ ਕਿ ਵੀ ਉਹਨਾਂ ਦਾ ਇੰਡਿਸਪਿਊਟੇਬਲ ਕਿਵੇਂ ਹੋ ਗਿਆ? ਇੰਡਿਸਪਿਊਟੇਬਲ ਹੁੰਦਾ ਜਿਹੜਾ ਝਗੜਾ ਹੈ ਹੀ ਨਹੀਂ ਕੋਈ ਵੀ। ਉਹ ਤਾਂ ਝਗੜਾ ਹੈ ਤੇ ਤੁਸੀਂ ਵੀ ਸਟੇਟਮੈਂਟ ਉਹਦੀ ਇਸ਼ੂ ਕਰ ਰਹੇ ਹੋ। ਨਹੀਂ, ਲੇਕਿਨ ਜਦੋਂ ਤੁਸੀਂ ਝੂਠ ਹੀ ਬੋਲਣਾ ਫਿਰ ਇੰਨਾ ਵੱਡਾ ਬੋਲੋ ਕਿ ਵੀ ਲੱਗੇ ਹੀ ਨਾ ਕਿ ਵੀ ਇਹ ਵੀ ਝੂਠ ਹੋ ਸਕਦਾ। No amount of denial by Chinese side is going to change this indisputable reality। ਫਿਰ ਉਹਨਾਂ ਨੇ ਕਿਹਾ ਜੀ the issue of detention has been taken up strongly with the Chinese side। Chinese authorities have still not been able to explain their actions, which are in violation of several conventions governing international air travel। ਕਿ ਜੀ ਚਾਈਨਾ ਦੀ ਜਿਹੜੀ ਐਕਸਪਲੇਨੇਸ਼ਨ ਹੈ ਉਹ ਤਸੱਲੀ ਬਖਸ਼ ਨਹੀਂ ਹੈ ਕਿਉਂਕਿ ਚੀਨ ਨੇ ਹੋਰ ਵੀ ਬਹੁਤ ਸਾਰੀਆਂ ਇੰਟਰਨੈਸ਼ਨਲ ਏਅਰ ਟਰੈਵਲ ਦੀਆਂ ਕਨਵੈਨਸ਼ਨਸ ਵਾਇਲੇਟ ਕੀਤੀਆਂ, ਉਹਨੂੰ ਬੀਬੀ ਨੂੰ ਉੱਥੇ ਜਿਹੜਾ ਰੋਕ ਕੇ। The actions by the Chinese authorities also violate their own regulations that allow visa-free transit up to 24 hours for nationals of all countries। ਕਿ ਕਿਸੇ ਵੀ ਮੁਲਕ ਦਾ ਕੋਈ ਨੈਸ਼ਨਲ ਹੋਏ ਉਹਨੂੰ ਚਾਈਨਾ ਦੀ ਪਾਲਿਸੀ ਆ ਕਿ 24 ਘੰਟੇ ਤੋਂ ਘੱਟ ਹੈ ਜੇ ਤੇ ਉਸ ਨੂੰ ਉਹ ਵੀਜ਼ਾ ਟ੍ਰਾਂਜ਼ਿਟ ਦਾ ਦਿੰਦੇ ਨੇ। ਉਹਨੇ ਆਪਣਾ ਵੀ ਵਾਇਲੇਟ ਕੀਤਾ। ਹੁਣ ਇਹਨਾਂ ਨੇ ਤਾਂ ਆਪਣੇ ਵੱਲੋਂ ਇਹ ਆਪਣੀ ਡੋਮੈਸਟਿਕ ਕਰਾਊਡ ਨੂੰ ਦੱਸਿਆ, ਦੇਖਿਆ ਅਸੀਂ ਕਿਵੇਂ ਅੱਖਾਂ ਲਾਲ ਕਰਕੇ ਜਿਹੜਾ ਉਹ ਚੀਨ ਵੱਲ ਦੇਖਿਆ। ਹੁਣ ਚਾਈਨਾ ਦਾ ਰਿਸਪੌਂਸ ਦੇਖ ਲਓ, ਉਹ ਤੋਂ ਅੰਦਾਜ਼ਾ ਲਾ ਲਓ ਵੀ ਚਾਈਨਾ ਇਹਨਾਂ ਨੂੰ ਕੀ ਸਮਝਦਾ। ਹੁਣ ਚਾਈਨਾ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਜਿਹੜੀ ਹੈ ਉਸ ਨੇ ਉਹ ਪ੍ਰੈਸ ਕਾਨਫਰੰਸ ਕੀਤੀ ਔਰ ਪੀਟੀਆਈ ਇੰਡੀਆ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਉਹਨੇ ਸਵਾਲ ਪੁੱਛਿਆ। ਇੰਡੀਆ ਜਿਹੜਾ ਸਵਾਲ ਸੀ ਕਿ an Indian woman hailing from Arunachal Pradesh has said that she was on a transit to Japan from London and was detained in Shanghai for about 18 hours simply because of her Indian passport। ਇਹ ਸਵਾਲ ਪੁੱਛ ਰਹੇ ਆ ਪੀਟੀਆਈ ਦਾ ਰਿਪੋਰਟਰ ਕਿ ਜੀ ਇਹ ਜਿਹੜੀ ਹੈ ਉਹ ਬੀਬੀ ਨੇ ਕਿਹਾ ਕਿ ਵੀ ਉਹਦੇ ਕੋਲ ਇੰਡੀਅਨ ਪਾਸਪੋਰਟ ਸੀ, ਇਸ ਕਰਕੇ ਉਹਨੂੰ 18 ਘੰਟੇ ਰੋਕੀ ਰੱਖਿਆ ਗਿਆ ਟ੍ਰਾਂਜ਼ਿਟ ਦੇ ਵਿੱਚ। Apparently the Indian consular staff have to intervene to get her released। ਕਿ ਵੀ ਇੰਡੀਆ ਦੇ ਕੌਂਸਲਰ ਸਟਾਫ ਨੂੰ ਜਿਹੜਾ ਉਹ ਦਖਲਅੰਦਾਜ਼ੀ ਕਰਨੀ ਪਈ ਉਹਨੂੰ ਜਿਹੜਾ ਉਹ ਰਿਲੀਜ਼ ਕਰਨ ਦੇ ਲਈ। ਐਂਡ ਆਲਸੋ ਇੰਡੀਆ ਹੈਜ਼ ਲਾਂਚਡ ਏ ਪ੍ਰੋਟੈਸਟ ਰਿਗਾਰਡਿੰਗ ਦਾ ਪਰਟੀਕੂਲਰ ਇਸ਼ੂ ਕਿ ਇੰਡੀਆ ਨੇ ਪ੍ਰੋਟੈਸਟ ਵੀ ਕੀਤਾ ਇਸ ਇਸ਼ੂ ਦੇ ਉੱਤੇ। ਕੈਨ ਯੂ ਜਸਟ ਪਲੀਜ਼ ਕਮੈਂਟ ਔਨ ਦਿਸ। ਇਹ ਹੁਣ ਇੰਡੀਅਨ ਨਿਊਜ਼ ਏਜੰਸੀ ਪੀਟੀਆਈ ਦਾ ਰਿਪੋਰਟਰ ਉਹਨੂੰ ਪੁੱਛ ਰਿਹਾ ਸਪੋਕਸਪਰਸਨ ਨੂੰ ਮਿਨਿਸਟਰੀ ਆਫ ਫੋਰਨ ਅਫੇਅਰਸ। ਹੁਣ ਇਹਦੇ ਤੁਸੀਂ ਜਵਾਬ ਦੇਖੋ। ਉਹ ਜਿਹੜਾ ਸਪੋਕਸਪਰਸਨ ਕਹਿੰਦੇ ਜ਼ੰਗਨਾਨ ਇਜ਼ ਚਾਈਨਾਜ਼ ਟੈਰੀਟਰੀ। ਉਹਦਾ ਨਾਂ ਵੀ ਅਰੁਣਾਚਲ ਪ੍ਰਦੇਸ਼ ਨਹੀਂ ਲੈਂਦੇ, ਉਹ ਕਹਿੰਦੇ ਵੀ ਇਹ ਚੀਨ ਦਾ ਹਿੱਸਾ ਹੈ, ਚੀਨ ਦਾ ਇਲਾਕਾ ਹੈ। ਜ਼ੰਗਨਾਨ ਇਜ਼ ਚਾਈਨਾਜ਼ ਟੈਰੀਟਰੀ। The Chinese side has never recognized the so-called Arunachal Pradesh illegally set up by India। ਕਿ ਤੁਹਾਡੇ ਅਖੌਤੀ ਅਰੁਣਾਚਲ ਨੂੰ ਜਿਹਨੂੰ ਤੁਸੀਂ ਇਲੀਗਲੀ ਸੈੱਟ ਕੀਤਾ ਸੀ ਕਦੇ ਮਾਨਤਾ ਨਹੀਂ ਦਿੱਤੀ। ਜ਼ੰਗਨਾਨ ਇਜ਼ ਚਾਈਨਾਜ਼ ਟੈਰੀਟਰੀ। Chinese side has never recognized the so-called Arunachal Pradesh illegally set up by India। On the individual case you mentioned, according to what we have learned during the entire time, China's border inspection authorities carried out procedures in accordance with laws and regulations। ਜਿਹੜੇ ਕੇਸ ਦਾ ਤੁਸੀਂ ਜ਼ਿਕਰ ਕੀਤਾ ਅਸੀਂ ਕਨਫਰਮ ਕੀਤਾ ਵੀ ਜੋ ਸਾਡਾ ਰੈਗੂਲਰ ਪ੍ਰੋਸੀਜਰ ਹੈ ਸਾਡੀਆਂ ਇਮੀਗ੍ਰੇਸ਼ਨ ਅਥਾਰਟੀਜ਼ ਨੇ ਸ਼ੰਘਾਈ ਦੇ ਵਿੱਚ ਉਸ ਨੂੰ ਦੇ ਵੈਂਟ ਬਾਈ ਦਾ ਬੁੱਕ ਉਹਨੂੰ ਫੋਲੋ ਕੀਤਾ ਔਰ ਦਾ ਲਾ ਐਨਫੋਰਸਮੈਂਟ ਵਾਜ਼ ਇੰਪਾਰਸ਼ਲ ਐਂਡ ਨਾਨ ਅਬਿਊਜ਼ਿਵ। ਉਹਨਾਂ ਨੇ ਕੋਈ ਕਿਸੇ ਨੂੰ ਹਰਾਸ ਨਹੀਂ ਕੀਤਾ,
impartial ਸੀ। The lawful rights and interests of the person concerned were fully protected, ਜੋ ਉਹਦੇ ਹੱਕ ਬਣਦੇ ਸੀ ਉਹਨੂੰ ਪੂਰੇ ਦਿੱਤੇ। No compulsory measures were taken on her, ਕੋਈ ਉਹਦੇ ਤੇ ਗੱਲ ਥੋਪੀ ਨਹੀਂ ਗਈ। ਔਰ there was no so called detaining or harassing, so called ਅਖੌਤੀ, ਉਹਨੂੰ ਕੋਈ detain ਨਹੀਂ ਕੀਤਾ, ਕੋਈ harass ਨਹੀਂ ਕੀਤਾ। The airline provided her with resting facilities and meals, ਉਸ ਨੂੰ ਆਰਾਮ ਕਰਨ ਦੇ ਲਈ ਕਾਊਚ ਦਿੱਤਾ, ਖਾਣ ਲਈ ਫੂਡ ਦਿੱਤਾ। For anything more specific I'd refer you to, ਜੇ ਤੇਰਾ ਕੋਈ ਹੋਰ ਹੈ ਤਾਂ ਦੱਸ, ਮੈਂ ਕੰਪੀਟੈਂਟ। ਇਹ ਹੈ ਜਿਹਨੂੰ ਕਹਿੰਦੇ ਨੇ ਕਿ ਮੂੰਹ ਭਨਵਾ ਜਵਾਬ, ਬਿਲਕੁਲ ਵੀ ਪਹਿਲਾਂ ਤਾਂ ਚਪੇੜ ਹੀ ਮਾਰੀ ਸੀ, ਹੁਣ ਜਬਾੜਾ ਤੋੜਿਆ। ਔਰ ਇਹ ਦੱਸ ਰਿਹਾ ਕਿ ਵੀ ਜਿਹੜੇ ਜਦੋਂ ਸੋਵਰਨ ਮੁਲਕ ਹੁੰਦੇ ਨੇ ਜਾਂ ਜਿਹੜੇ ਰੀਅਲ ਪਾਵਰ ਹੁੰਦੇ ਨੇ, ਤਾਕਤ ਹੁੰਦੇ ਨੇ, ਉਹਨਾਂ ਦਾ ਕਰੇਜ, ਉਹਨਾਂ ਦੀ ਕਨਵਿਕਸ਼ਨ, ਉਹਨਾਂ ਦੀ ਪ੍ਰੈਜੈਂਟੇਸ਼ਨ, ਤੇ ਜਿਹੜੇ ਜੀ ਹਜ਼ੂਰੀਆ ਹੁੰਦੇ ਨੇ ਹੱਥ ਜੋੜ ਕੇ ਖੜੇ ਨੇ, ਔਰ ਕੋਈ ਇਧਰੋਂ ਉਧਰੋਂ ਟੁਕੜਾ ਪੈ ਗਿਆ ਔਰ ਆਪਣੇ ਆਪ ਨੂੰ ਝੂਠੇ ਵਿਸ਼ਵ ਗੁਰੂ ਬਣੇ ਹੁੰਦੇ ਨੇ, ਇਹਨਾਂ ਦੇ ਵਿੱਚ ਕੀ ਫਰਕ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰ ਸਤੂ ਸਨੇ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।